ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਵਿੱਚ ਜੋ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਕੀ ਮਹਾਨ ਕ੍ਰਾਂਤੀਕਾਰੀ ਉਰਦੂ ਦੇ ਕਵੀ ਫੈਜ਼ ਅਹਿਮਦ ਫੈਜ਼ ਭਾਰਤ ਵਿਰੋਧੀ ਹਨ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਸਾਰੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਨੂੰ। ਸੋ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਾਂ ਡਿਸਕਸ ਕਰਦੇ ਹਾਂ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅੱਜ 148 ਦਿਨ ਹੋ ਚੁੱਕੇ ਨੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ। ਸੋ ਇਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਪ੍ਰੋਗਰਾਮ ਦੇ ਵੇਲੇ ਖਬਰ ਉਹਨਾਂ ਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਬੜੀ ਫਲੈਸ਼ ਕੀਤੀ ਕਿ ਜੀ 1 ਤਰੀਕ ਤੋਂ ਕਸ਼ਮੀਰ ਵਾਦੀ ਦੇ ਹਸਪਤਾਲਾਂ ਦੇ ਵਿੱਚ ਇੰਟਰਨੈਟ ਜਿਹੜਾ ਹੈ ਉਹ ਚੱਲੇਗਾ। ਉਹ ਜਿਹੜਾ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ। ਬਿਲਕੁਲ ਅੱਜ ਦੀ ਮੁੱਖ ਖਬਰਾਂ 'ਚ ਇਹ ਹੈ ਇੰਟਰਨੈਟ ਸਰਵਿਸਿਜ਼ ਇਨ ਕਸ਼ਮੀਰ ਵੈਲੀ ਹਸਪੀਟਲਸ ਯੈਟ ਟੂ ਰਿਜ਼ਿਊਮ। ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਇਹ ਬਿਲਕੁਲ ਝੂਠੀ ਗੱਲ ਸੀ। ਈਵਨ ਉਹ ਲੰਘ ਗਿਆ ਦਿਨ ਵੀ ਔਰ ਉੱਥੇ ਕੋਈ ਇੰਟਰਨੈਟ ਹਸਪਤਾਲਾਂ ਜੇ ਅਸੀਂ ਲਗਭਗ 5 ਮਹੀਨੇ ਬਾਅਦ ਗੱਲ ਕਰ ਰਹੇ ਹਾਂ ਉੱਥੇ ਕੀ ਹਾਲ ਹੋਏਗਾ ਜਿੱਥੇ ਇੰਟਰਨੈਟ ਨਹੀਂ ਹੈ, ਡਾਕਟਰ ਨੇ ਕੰਸਲਟ ਕਰਨਾ ਹੈ ਜਾਂ ਕਨਵੇ ਕਰਨਾ ਹੈ ਜਾਂ ਮੈਡੀਸਿਨਸ ਆਰਡਰ ਕਰਨੀ ਹੈ ਤਾਂ ਅੰਦਾਜ਼ਾ ਲਾ ਲਓ ਵੀ 80 ਲੱਖ ਲੋਕ ਕਿਸ ਹਾਲਤ ਦੇ ਵਿੱਚ ਨੇ। ਔਰ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਜਿਹੜਾ ਦੂਸਰਾ ਸੈਗਮੈਂਟ ਖਾਲਿਸਤਾਨ ਔਰ ਕਸ਼ਮੀਰ ਦੀ ਜਿਹੜੀ ਜੰਗੇ ਆਜ਼ਾਦੀ ਦੇ ਯੋਧਿਆਂ ਨੂੰ ਸਮਰਪਿਤ ਕੀਤਾ, ਉਹਨਾਂ ਲਈ ਪ੍ਰੇਅਰ ਦੀ ਗੱਲ ਕੀਤੀ। ਸਾਡੇ ਬਹੁਤ ਸਾਰੇ ਵਿਊਅਰਸ ਨੇ ਜਿਹੜੀਆਂ ਨੇ ਭਰੀਆਂ ਅੱਖਾਂ ਦੇ ਨਾਲ ਇਸ ਨੂੰ ਵੈਲਕਮ ਕੀਤਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿੱਥੇ ਨਵਾਂ ਸਾਲ ਕਰ ਰਹੇ ਹਾਂ ਉੱਥੇ ਸਾਡੇ ਸੱਚਮੁੱਚ ਹੀ ਮਨਾਂ 'ਚ ਕਸ਼ਮੀਰੀ ਔਰ ਖਾਲਿਸਤਾਨੀ ਯੋਧੇ ਨੇ। ਇਹ ਵੱਖਰੀ ਗੱਲ ਹੈ ਕਿ ਮੈਂ ਅੱਜ ਇੱਕ ਟਾਕ ਸ਼ੋਅ ਪਾਕਿਸਤਾਨੀ ਦੇਖ ਰਿਹਾ ਸੀ, ਉਹਦੇ 'ਚੋਂ ਰਿਗਰੈਟ ਕਰ ਰਹੇ ਸੀ ਕਿ ਜੀ ਪਾਕਿਸਤਾਨ ਦੇ ਲੋਕ ਨਵੇਂ ਸਾਲ ਦੇ ਇੰਤਜ਼ਾਰ 'ਚ ਵੱਡੇ ਵੱਡੇ ਟਾਵਰਸ ਦੇ ਉੱਤੋਂ ਕਿ ਕੀ ਹੋ ਗਿਆ ਕੀ ਹੋ ਰਿਹਾ ਉਹਨੂੰ ਸੈਲੀਬ੍ਰੇਟ ਕਰ ਰਹੇ ਸੀ। ਲੇਕਿਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਦਿੱਲੀ ਦੇ ਉਸ ਮੁਕਾਮ ਦੇ ਉੱਤੇ ਜਿੱਥੇ ਈਵਨ ਜਿਹੜੀਆਂ ਬੀਬੀਆਂ ਕਦੇ ਪਰਦੇ ਤੋਂ ਬਾਹਰ ਨਹੀਂ ਆਈਆਂ, ਉਹ ਜਦੋਂ ਕਸ਼ਮੀਰੀਆਂ ਦਾ ਦਰਦ ਔਰ ਜੋ ਹੋ ਰਿਹਾ ਮੁਸਲਮਾਨਾਂ ਨਾਲ ਉਹਨੂੰ ਕਰ ਰਹੇ ਸੀ, ਉਹਨੂੰ ਕਵਰ ਕਰਨ ਦੇ ਲਈ ਕਿਸੇ ਕੋਲ ਨਾ ਵਕਤ ਸੀ ਕਿਉਂਕਿ ਰੌਲਾ ਜਿਹੜਾ ਉਹ TRP ਦਾ ਹੁੰਦਾ ਕਿੱਧਰ ਨੂੰ ਜਾ ਰਿਹਾ। ਸੋ ਅਸੀਂ ਆਪਣਾ ਫਰਜ਼ ਅਦਾ ਕਰਦੇ ਰਵਾਂਗੇ। ਉੱਥੇ ਕਿਸ ਨੇ ਕੀ ਕਰਨਾ ਹੈ ਇਹ ਤਾਂ ਹੁਣ ਉਹ ਰੱਬ ਨੂੰ ਜਵਾਬਦੇ ਹੋਣਗੇ ਜਾਂ ਆਪਣੇ ਲੋਕਾਂ ਨੂੰ ਹੋਣਗੇ। ਇਸ ਸਾਰੇ ਦੌਰ 'ਚ ਜਦੋਂ ਡਿਬੇਟ ਕਸ਼ਮੀਰ ਦੇ ਹਵਾਲੇ ਨਾਲ ਵੀ ਪਾਰਲੀਮੈਂਟ 'ਚ ਚੱਲ ਰਹੀ ਸੀ ਔਰ ਬਾਅਦ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹਵਾਲੇ ਨਾਲ ਵੀ ਹੋਈ। ਔਰ ਪਿਛਲੇ ਦਿਨਾਂ 'ਚ ਜਦੋਂ ਮੈਂ ਲਾਸਟ ਵੀਕ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਗਿਆ ਤਾਂ ਇੱਕ ਸਾਡੇ ਐਡਮਾਇਰਰ ਸੱਜਣ ਜਿਨ੍ਹਾਂ ਨੇ TV 84 ਨੂੰ ਕੰਟਰੀਬਿਊਟ ਵੀ ਕਰਦੇ ਨੇ ਉਹ ਮੈਨੂੰ ਪਾਸੇ ਲਿਜਾ ਕੇ ਕਹਿਣ ਲੱਗੇ ਕਿ ਜੀ ਇੱਥੇ ਇੱਕ ਸਰਦਾਰ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਜੀ ਮਤਲਬ ਬਾਕੀ ਤਾਂ ਚਲੋ ਠੀਕ ਹੈ, ਮੁਸ਼ਰਫ ਦੇ ਵੇਲੇ ਜਾਂ ਉਸ ਤੋਂ ਪਹਿਲਾਂ ਕੋਈ ਉਹ ਕਾਟਾਫੀਅਰ ਦੱਸ ਰਹੇ ਸੀ ਕਿ ਸਿੱਖਾਂ ਦੀ ਆਬਾਦੀ ਪਾਕਿਸਤਾਨ ਦੇ ਵਿੱਚ 50,000 ਸੀ, ਹੁਣ ਜਿਹੜੀ 20,000 ਰਹਿ ਗਈ ਹੈ ਜਾਂ 15,000 ਰਹਿ ਗਈ। ਹੁਣ ਇਹ ਤਾਂ ਚਲੋ ਮੈਂ ਇਹਨੂੰ ਮੈਂਸ਼ਨ ਕੀਤਾ। ਲੇਕਿਨ ਈਵਨ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਡਿਬੇਟ ਦੇ ਵੇਲੇ ਇਹ ਗੱਲ ਕਹੀ ਕਿ ਜਦੋਂ ਉਹਨਾਂ ਨੂੰ ਕਿਹਾ ਜੀ ਤੁਸੀਂ ਪਾਕਿਸਤਾਨ ਔਰ ਜਿਹੜਾ ਬੰਗਲਾਦੇਸ਼ ਔਰ ਦੂਸਰੇ ਬੰਗਲਾਦੇਸ਼ ਨੂੰ ਔਰ ਦੂਸਰੇ ਨੂੰ ਬਾਹਰ ਰੱਖ ਕੇ ਗੱਲ ਕਰ ਰਹੇ ਹੋ ਕਿ ਵੀ ਉੱਥੇ ਹਿੰਦੂਆਂ ਦੇ ਉੱਤੇ ਹੀ ਹੋ ਰਹੇ ਨੇ, ਤਾਂ ਉਹਨੇ ਕਿਹਾ ਜੀ ਇਹ 47 ਵੇਲੇ ਪਾਕਿਸਤਾਨ 'ਚ ਮਾਈਨੋਰਿਟੀਜ਼ 22% ਸੀ ਔਰ ਹੁਣ ਉਹ 3% ਰਹਿ ਗਈਆਂ, ਜਾਂ ਉਹ ਮਾਰ ਦਿੱਤੇ ਨੇ ਜਾਂ ਉਹ ਕਨਵਰਟ ਹੋ ਗਏ ਨੇ ਜਾਂ ਉਹ ਇੱਧਰ ਆ ਰਹੇ ਨੇ, ਵੀ ਬਹੁਤੇ ਇਹ ਹਿੰਦੂ ਹੀ ਨੇ ਜਿਹੜੇ ਆਉਣ ਵਾਲੇ। ਹਾਲਾਂ ਉਦੋਂ ਵੀ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਇਹਨੂੰ ਕਾਊਂਟਰ ਕੀਤਾ ਸੀ, ਪਰ ਮੈਨੂੰ ਜਿਹੜੇ ਸਰ ਸਾਹਿਬ ਗੁਰਦੁਆਰਾ ਸਾਹਿਬ ਮਿਲੇ ਰਿਚਮੰਡ ਹਿੱਲ, ਉਹਨਾਂ ਨੇ ਕਿਹਾ ਜੀ ਇਸ ਦਾ ਕਾਫੀ ਪ੍ਰਚਾਰ ਹੋ ਰਿਹਾ, ਇਸ ਬਾਰੇ ਗੱਲ ਕਰੋ। ਔਰ ਮੈਂ ਅੱਜ ਕੁਦਰਤੀ ਮਿਸਟਰ ਬਾਸਿਤ ਖਾਨ ਉਹਨਾਂ ਦੀ ਇੱਕ ਲਿਖਤ ਜਿਹੜੀ ਸਾਨੂੰ 31 ਦਸੰਬਰ ਨੂੰ ਹੀ ਆਈ ਹੈ, ਉਹਦੇ 'ਚ ਉਹਨਾਂ ਨੇ ਵੀ ਇਸ ਟੌਪਿਕ ਨੂੰ ਟੱਚ ਕੀਤਾ ਔਰ ਇਹ ਬੇਸ਼ੱਕ ਬਰੀਫ ਹੈ ਪਰ ਇਹਦੇ 'ਚ ਫੈਕਟਸ ਦੇ ਨਾਲ ਇਸ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਹੈ ਜਿਸ 'ਤੇ ਮੈਂ ਹੋਰ ਵੀ ਗੱਲ ਕਰਾਂਗਾ। ਉਹਨਾਂ ਨੇ ਕਿਹਾ ਕਿ in 1951 what was then West Pakistan minorities were 3.7% of the population.
In 1962, it reduced to 2.7. In 1972, it became 3.2% of the population. In 1997, the minorities of Pakistan were 3.5%. These were the figures of Pakistan government. कि पाकिस्तान हुकूमत ने ਜਿਹੜੀਆਂ ਫਿਗਰਸ ਦਿੱਤੀਆਂ ਕਿ 1951 ਦੇ ਵਿੱਚ 47 ਤੋਂ ਬਾਅਦ ਜ਼ਾਹਰ ਹੈ ਉਦੋਂ ਹੀ ਪਹਿਲੀ ਸੈਂਸਸ ਹੋਈ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਮਾਈਨੋਰਿਟੀ ਵੈਸਟ ਪੰਜਾਬ, ਕਿਉਂਕਿ ਜਦੋਂ ਅੱਜ ਅਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਬੰਗਲਾਦੇਸ਼ ਇਨਕਲੂਡਡ ਨਹੀਂ ਹੈ, ਜਿਹੜੀ ਮੈਜੋਰਿਟੀ ਹਿੰਦੂ ਪੋਪੂਲੇਸ਼ਨ ਵੀ ਰਹੀ ਕਿਉਂਕਿ 47 ਤੋਂ ਬਾਅਦ ਵੀ ਦੇ ਬਾਵਜੂਦ ਕਿ ਸਿਵਲ ਵਾਰ ਵਰਗੇ ਹਾਲਾਤ ਸੀ ਉਹ ਬੰਗਲਾਦੇਸ਼ ਦੇ ਵਿੱਚ ਰਹੀ। ਪਾਕਿਸਤਾਨ ਦਾ ਸਿਰਫ ਇੱਕ ਸੂਬਾ ਸਿੰਧ ਹੈ ਜਿਹਦੇ 'ਚ ਹਿੰਦੂਆਂ ਦੀ ਪੋਪੂਲੇਸ਼ਨ ਜਾਂ 2 ਜ਼ਿਲ੍ਹੇ ਉਹਨਾਂ ਦੇ ਥਾਰ ਔਰ ਦੂਜੇ 'ਚ ਉਹ ਉਹਨਾਂ ਦੀ ਕਾਫੀ ਗਿਣਤੀ ਹੈ। ਪਰ ਹੁਣ ਜਿਹੜੇ ਲੋਕ ਪਹਿਲਾਂ ਤਾਂ ਇੱਧਰਲੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ 50,000 ਜਾਂ ਜ਼ਿਆਦਾ ਸਿੱਖਾਂ ਦੀ ਗੱਲ ਕਰਦੇ ਨੇ, ਇਹ ਬਿਲਕੁਲ ਠੀਕ ਨਹੀਂ। ਅਨਫੋਰਚੂਨੇਟਲੀ ਇਹ ਮੰਦੇ ਭਾਗਾਂ ਦੀ ਗੱਲ ਹੈ ਜੋ ਮੈਂ ਕਹਿ ਰਿਹਾ, ਪਰ ਇਹ ਹਕੀਕਤ ਹੈ ਕਿ 47 ਦੇ ਵਿੱਚ ਦੋਨਾਂ ਪੰਜਾਬਾਂ ਦੇ ਵਿੱਚ ਅਸੀਂ ਐਥਨਿਕ ਕਲੀਨਜ਼ਿੰਗ ਕੀਤੀ ਹੈ ਇੱਕ ਦੂਜੇ ਦੀ। ਜੀ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਸਿਰਫ ਇੱਕ ਮਲੇਰਕੋਟਲਾ ਕਸਬਾ ਹੈ, ਉਹਦਾ ਵੀ ਇੱਕ ਹਿਸਟੋਰੀਕਲ ਰੀਜ਼ਨ ਕਿ ਜਿਹਦੇ ਥੱਲੇ ਕਿਉਂਕਿ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਹੱਕ 'ਚ ਸਰਹੰਦ ਦੀ ਕਚਹਿਰੀ 'ਚ ਪ੍ਰੋਟੈਸਟ ਕੀਤਾ ਸੀ ਕਿ ਇਹਨਾਂ ਨੂੰ ਜ਼ਿੰਦਾ ਦੀਵਾਰ 'ਚ ਨਾ ਚਿਣਾਓ। ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਸ਼ੀਰਖੋਰ ਨੇ, 7 ਤੇ 9 ਸਾਲ ਦੇ, ਇਸਲਾਮੀ ਸ਼ਰ੍ਹਾ ਇਜਾਜ਼ਤ ਨਹੀਂ ਦਿੰਦੀ, ਜਿਹਨੂੰ ਹਮੇਸ਼ਾ ਹੀ ਸਿੱਖਾਂ ਦੇ ਵਿੱਚ ਸਾਡੀ ਤਾਰੀਖ 'ਚ ਇਹਨੂੰ ਹਾ ਦਾ ਨਾਰਾ ਕਿਹਾ ਜਾਂਦਾ ਹੈ। ਸੋ ਮਲੇਰਕੋਟਲਾ ਮਹਿਫੂਜ਼ ਰਿਹਾ। ਉਦੋਂ ਉੱਥੇ ਮੁਸਲਮਾਨਾਂ ਦੀ ਗਿਣਤੀ 60-70 ਹਜ਼ਾਰ ਹੋਏਗੀ, ਹੁਣ 1.5-2 ਲੱਖ ਹੋਏਗੀ। ਹਾਲਾਂਕਿ ਹੁਣ ਸਾਡੇ ਇੱਧਰਲੇ ਪੰਜਾਬ 'ਚ ਵੀ ਬਾਕੀ ਸ਼ਹਿਰਾਂ ਕਸਬਿਆਂ 'ਚ ਵੀ ਕਿਉਂਕਿ ਜਿਹੜੇ ਯੂਪੀ ਬਿਹਾਰ ਤੋਂ ਆ ਰਹੇ ਨੇ ਉਹਨਾਂ 'ਚ 20-25% ਮੁਸਲਮਾਨ ਵੀ ਨੇ, ਮਸੀਤਾਂ ਵੀ ਕੁਝ ਖੁੱਲ੍ਹ ਰਹੀਆਂ ਨੇ ਜਾਂ ਖੁੱਲ੍ਹੀਆਂ ਨੇ। ਲੇਕਿਨ ਦੂਸਰੇ ਪਾਸੇ ਪਾਕਿਸਤਾਨੀ ਪੰਜਾਬ ਦੇ ਵਿੱਚ ਤਾਂ ਇੱਕ ਸਿੱਖ ਸਿਰਫ ਗਿਆਨੀ ਹਰੀ ਸਿੰਘ ਜਿਹਨੇ ਡੇਰਾ ਸਾਹਿਬ ਦਾ ਗੁਰਦੁਆਰਾ ਖੁੱਲ੍ਹਾ ਰੱਖਿਆ, ਬਾਕੀ ਤਾਂ ਜਿਹੜੇ ਨੇ ਐਨ ਬਲਾਕ ਮਾਈਗ੍ਰੇਟ ਕਰਕੇ ਆ ਗਏ ਜਾਂ ਮਾਰੇ ਗਏ ਜਾਂ ਥੋੜੇ ਬਹੁਤ ਕਨਵਰਟ ਵੀ ਹੋਏ। ਇਹਨੂੰ ਤੁਸੀਂ ਡਿਨਾਈ ਨਹੀਂ ਮੈਂ ਕਦੇ ਵੀ, ਮੈਂ ਸਮਝਦਾ ਵੀ ਸੱਚ ਦੀ ਗਰਾਊਂਡ ਤੇ ਖਲੋ ਕੇ ਹੀ ਗੱਲ ਕੀਤੀ ਉਹਦਾ ਪ੍ਰਭਾਵ ਹੁੰਦਾ ਹੈ। ਪਰ ਹੁਣ ਇਹ ਜਿਹੜੀ ਫਿਗਰ ਕਿ ਜੀ 50,000 ਸਿੱਖ ਸੀ ਤਾਂ ਹੁਣ 15, ਇਹ ਬਿਲਕੁਲ ਜਿਹੜਾ ਹੈ ਹਿੰਦੂ ਤੋਂ ਵੀ ਪ੍ਰੋਪੇਗੈਂਡਾ ਹੈ। ਜਿਹੜੇ ਪਾਕਿਸਤਾਨ ਦੇ ਵਿੱਚ ਹੁਣ ਸਿੱਖ ਨੇ, ਖਾਸ ਤੌਰ ਤੇ ਨਨਕਾਣਾ ਸਾਹਿਬ 'ਚ 250 ਦੇ ਕਰੀਬ ਫੈਮਲੀਜ਼ ਨੇ, ਇਹ ਉਹ ਨੇ ਜਿਹੜੇ ਪਸ਼ਾਵਰ ਦੇ ਨਾਲ ਲੱਗਦੇ ਇਲਾਕਾ ਗੈਰ, ਜਿੱਥੇ ਜਦੋਂ ਇਹ ਗੜਬੜ ਹੋਈ ਔਰਕਜ਼ਾਈ ਜਾਂ ਉਹ ਸਾਰੇ ਦੇ ਨਾਰਥ ਵਜ਼ੀਰਿਸਤਾਨ, ਸਾਊਥ ਜਾਂ ਅਫਗਾਨਿਸਤਾਨ, ਇਹ ਉੱਥੋਂ ਆਏ ਨੇ ਔਰ ਇਹ ਪਸ਼ਤੋ ਸਪੀਕਿੰਗ ਸਿੱਖ ਨੇ। ਔਰ ਇਹ ਇੱਕ ਹਕੀਕਤ, ਬੇਸ਼ੱਕ ਹੁਣ ਉਹ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਵੀ ਨੇ, ਉਹ ਡਾਕਟਰ ਵੀ ਬਣ ਗਏ, ਵਕੀਲ ਵੀ ਨੇ, ਫੌਜ 'ਚ ਵੀ ਨੇ, ਪਰ ਇਹ ਪੰਜਾਬ 'ਚ ਪੰਜਾਬੀ ਨਹੀਂ ਸੀ, ਇਹ ਪਸ਼ਤੋ ਸਪੀਕਿੰਗ ਸਿੱਖ ਨੇ ਜਿਹੜੇ ਆ ਕੇ ਹੁਣ ਪੰਜਾਬੀ ਬਣੇ ਨੇ। ਸੋ ਪਹਿਲੀ ਗੱਲ ਤਾਂ ਇਹ ਫਿਗਰ ਹੀ ਗਲਤ ਹੈ। ਰਾਦਰ ਅਸੀਂ ਜਦੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਧ ਦੇ ਵਿੱਚ ਜਿਹੜੇ ਹਿੰਦੂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਜਦੋਂ ਇੱਥੇ ਗੁਰਪੁਰਬ ਦਾ ਜਾਂ ਦੂਸਰਾ ਪ੍ਰੋਗਰਾਮ ਹੁੰਦਾ ਔਰ ਲੰਗਰ ਦੀ ਦੂਸਰੀ ਸੇਵਾ ਕਰਦੇ ਨੇ, ਉਹ ਆਪਣੇ ਆਪ ਨੂੰ ਨਾਨਕ ਨਾਮ ਲੇਵਾ ਕਹਿੰਦੇ ਨੇ ਜਾਂ ਕਈ ਨਾਨਕ ਪੰਥੀ ਵੀ ਕਹਿੰਦੇ ਨੇ, ਪਰ ਉਹ ਸਿੱਖੀ ਸਰੂਪ ਵਾਲੇ ਸਿੱਖ ਨਹੀਂ ਨੇ। ਸੋ ਇਹ ਫਿਗਰ ਹੀ ਗਲਤ ਹੈ। ਔਰ ਅਸੀਂ ਸਮਝਦੇ ਹਾਂ ਕਿ ਹੁਣ ਕਿਉਂਕਿ ਉੱਥੇ ਮਾਹੌਲ ਬਦਲਿਆ ਪਿਛਲੇ ਆਲਮੋਸਟ 25-30 ਸਾਲ ਦੇ ਵਿੱਚ ਖਾਸ ਤੌਰ ਤੇ, ਔਰ ਹੁਣ ਇੱਕ ਅੱਛਾ ਦੌਰ ਹੈ। ਔਰ ਈਵਨ ਜਿਹੜੇ ਅਫਗਾਨਿਸਤਾਨ ਜਾਂ ਪਸ਼ਾਵਰ, ਉਹ ਪੰਜਾਬ ਦੇ ਵਿੱਚ ਆ ਕੇ ਇੱਧਰ ਲਹਿੰਦੇ ਪੰਜਾਬ ਕਾਰੋਬਾਰ ਵੀ ਕਰਦੇ ਨੇ, ਮਹਿਫੂਜ਼ ਵੀ ਮਹਿਸੂਸ ਕਰਦੇ ਨੇ। ਸੋ ਇਹ ਫਿਗਰ ਗਲਤ। ਹੁਣ ਜਿਹੜੀ ਮਾਈਨੋਰਿਟੀ ਦੇ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ, ਇਹ ਤਾਂ ਜਿਹੜੇ ਬੰਗਲਾਦੇਸ਼ ਨਾਲ ਜੋੜਦੇ ਨੇ ਉਹ ਤਾਂ ਸਭ ਤੋਂ ਜ਼ਿਆਦਾ ਇਹਨਾਂ ਦਾ ਆਪਣਾ ਮਿੱਤਰ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੰਗਲਾਦੇਸ਼ 'ਚੋਂ ਜਿਹੜੇ ਰਿਫਿਊਜੀ ਨੇ ਉਹ ਹਿੰਦੂ ਹੋਣ ਜਾਂ ਮੁਸਲਮਾਨ ਹੋਣ, ਹੁਣ ਇਹਨਾਂ ਨੂੰ ਕਿਉਂ ਫਿਕਰ ਪੈ ਗਿਆ ਕਿ ਜੀ ਜੇ 19 ਲੱਖ ਅਸਾਮ ਦੇ ਵਿੱਚ ਸਟੇਟਲੈਸ ਕੀਤਾ ਔਰ ਇੱਕ ਫਿਗਰ ਆਈ ਵੀ 13 ਲੱਖ ਹਿੰਦੂ ਨੇ, ਸੋ ਜ਼ਾਹਰ ਹੈ ਕਿ ਵੀ ਉੱਥੋਂ ਕੋਈ ਪਰਸੀਕਿਊਸ਼ਨ ਵਾਲਾ ਪਾਰਟ ਉਹਦਾ ਤੁਹਾਡਾ ਦੋਸਤ ਹੈ ਬੰਗਲਾਦੇਸ਼, ਕਿਉਂਕਿ ਇਕਨੋਮਿਕਲ ਰੀਜ਼ਨਸ ਵੀ ਨੇ। ਜੇ ਹੁਣ ਅੱਜ ਜਿਹੜੇ ਨੇ ਉਹ ਸਾਰੇ ਪਾਸਿਓਂ ਲੋਕ ਦੁਨੀਆ 'ਚ ਜਾ ਰਹੇ ਨੇ ਤਾਂ ਉਹ ਦੇਖਦੇ ਨੇ ਕਿ ਵੀ ਇੱਥੇ ਜਿਹੜਾ ਉਹ ਰੋਟੀ ਰੋਜ਼ੀ ਹੈ। ਔਰ ਇਹ ਜਿਹੜੀ ਉਹਨਾਂ ਨੇ ਫਿਗਰ ਦਿੱਤੀ ਕਿ ਵੈਸਟ ਪੰਜਾਬ ਜਿਹੜਾ ਅੱਜ ਪਾਕਿਸਤਾਨ ਹੈ, 71 ਦੇ ਵਿੱਚ ਤਾਂ ਟੁੱਟ ਗਿਆ ਬੰਗਲਾਦੇਸ਼, ਉੱਥੇ 47 ਤੋਂ ਬਾਅਦ ਜੇ ਵੈਸਟ ਪੰਜਾਬ ਪਾਕਿਸਤਾਨ ਦੇ ਵਿੱਚ ਹਿੰਦੂ ਪੋਪੂਲੇਸ਼ਨ ਦੇਖੀ ਜਾਏ ਜਿਹਦੇ ਵਿੱਚ ਥੋੜੇ ਬਹੁਤ ਸਿੱਖ ਔਰ ਈਸਾਈ ਜਿਹੜੇ ਹੈ ਉਹ ਵੀ ਆ ਜਾਂਦੇ ਨੇ, ਤੇ ਉਹ 3.7% ਸੀ
62 ਦੇ ਵਿੱਚ ਇਹ ਘਟ ਕੇ 2.7% ਹੋਈ, ਕਿਉਂਕਿ 51 ਔਰ 60 ਦੇ ਵਿਚਾਲੇ ਬਾਰਡਰ ਪੋਰਸ ਸੀ। ਇਧਰੋਂ ਉਧਰ ਗਏ ਲੋਕ, ਉਧਰੋਂ ਇੱਧਰ ਵੀ ਆਏ। ਸ਼ਾਇਰ ਲੁਧਿਆਣਵੀ ਲਾਹੌਰ ਆ ਗਿਆ ਸੀ, ਉਹ ਵਾਪਸ ਚਲਾ ਗਿਆ। ਜਿਵੇਂ ਮੈਂ ਇਕਬਾਲ ਬਾਨੋ ਦਾ ਜ਼ਿਕਰ ਕੀਤਾ, ਉਹ ਦਿੱਲੀ ਤੋਂ ਆਈ ਹੈ 50s ਦੇ ਵਿੱਚ ਲੇਟ। ਸੋ 51 ਤੋਂ 60 ਤੱਕ ਦੋਨੋਂ ਪਾਸਿਓਂ, ਖਾਸ ਤੌਰ ਤੇ ਇਹ ਹੁੰਦਾ ਜਿਵੇਂ ਜੋਗਿੰਦਰ ਮੰਡਲ ਕੇ ਕੀ ਲਾ ਮਿਨਿਸਟਰ ਸੀ ਹਿੰਦੂ ਦਲਿਤ ਪਾਕਿਸਤਾਨ ਦਾ ਪਹਿਲਾ, ਉਹ ਵੀ ਆ ਕੇ ਇੱਧਰ ਆ ਗਿਆ ਸੀ। ਸੋ ਇਹ ਐਟ ਵਿਲ ਸੀ ਕਿ ਉਹਨੂੰ ਹਰ ਇੱਕ ਨੂੰ ਲੱਗਾ ਵੀ ਉਹ ਕਿੱਥੇ ਕੰਫਰਟੇਬਲ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹੀ ਜਿਹੜੀ ਹੈ, ਫਿਰ 1972 ਦੇ ਵਿੱਚ ਜਿਹੜੀ ਹੈ ਉਹ ਵਧੀ 3.2% ਹੋ ਗਈ। 1997 ਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਨੇ ਪਾਕਿਸਤਾਨ 'ਚ 3.5% ਨੇ। ਇਹ ਉਹਨਾਂ ਦੀਆਂ ਈਵਨ ਅਮਿਤ ਸ਼ਾਹ ਐਂਡ ਅਦਰਸ ਪ੍ਰੋਜੈਕਟ ਫਾਲਸ ਡੇਟਾ, minorities were never 27% of Pakistan population after independence. They were above 20% of population in East Pakistan, Bangladesh. And combining with West Pakistan, the total number of minority were 14% of entire Pakistan in 1951, although percentage of minorities in Pakistan have remained unchanged since 47. So मैं समझदा भी इन्हां दा खान साहब दा बहुत बहुत शुक्रिया कि ऑलरेडी भी ਅਸੀਂ ਇਸ ਤੇ ਗੱਲ ਕੀਤੀ ਸੀ, ਪਰ ਇਹ ਮੇਰੇ ਵੀਰ ਜਿਹੜੇ ਮਿਲੇ ਰਿਚਮੰਡ ਹਿੱਲ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਇਹਨੂੰ ਡਿਸਕਸ ਕਰੋ, ਔਰ ਇਹ ਅਦਰਵਾਈਜ਼ ਬੜਾ ਨੈਗੇਟਿਵ ਪ੍ਰੋਪੇਗੈਂਡਾ। ਜੀ ਮਨਜੀਤ ਸਿੰਘ ਮਠਾਰੂ ਜੀ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਉਹਨਾਂ ਦਾ ਮੈਸੇਜ ਹੈ, Sikhs are grabbed in their own mind cage and respected sir Dr. Amarjit Singh ji, TV84 team is promised to Khalsa world to awakens to rise to own human rights। ਬਹੁਤ ਸ਼ੁਕਰੀਆ ਮਠਾਰੂ ਸਾਹਿਬ ਕੰਪਲੀਮੈਂਟ ਦੇ ਲਈ। ਜੀ ਫਿਰ ਉਹਨਾਂ ਦਾ ਮੈਸੇਜ ਹੈ, Sikhs have 10 Guru Sahban and living Guru eternity, so what is important to be। ਤੁਸੀਂ ਇੱਕ ਮਿਸ ਕੀਤਾ ਹੈ ਕਿ all is mind evolvement which programmed to aimed at Brahmanism, just like fascist mind is under awareness is servant, so as slept master's mind is controller to hell। so ਜ਼ਾਹਰ ਹੈ ਕਿ ਵੀ ਕਿਵੇਂ ਬ੍ਰਾਹਮਨਿਜ਼ਮ ਨੇ ਫਾਸ਼ੀਵਾਦੀਆਂ ਦੀ ਤਰ੍ਹਾਂ ਮੈਂਟਲ ਪ੍ਰੋਗਰਾਮਿੰਗ ਕੀਤੀ ਹੋਈ ਜੀ। ਫਿਰ ਉਹਨਾਂ ਦਾ ਮੈਸੇਜ, Sikhs have 10 Guru Sahban and living Guru eternity, so what is important to be awareness beyond mind Khalsa, Akal Purkh ki Fauj, Sikh must be a fine leader, voice like you, and Panj Pyare is a general body of administer। ਮਠਾਰੂ ਸਾਹਿਬ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਗੁਰੂ ਸਾਹਿਬਾਨ ਨੇ ਸਿੱਖ ਨੂੰ ਜਿੱਥੇ ਰੂਹਾਨੀ ਤੌਰ ਤੇ ਰੱਬ ਦੇ ਨਾਲ ਜੋੜਿਆ ਹੋਇਆ ਔਰ ਜੁੜਿਆ ਹੋਇਆ ਫਰਮਾਇਆ, ਉੱਥੇ ਬੁੱਧ ਸੋ ਦੀਪਕ ਜਿਉਂ ਜਾ ਰਿਹਾ, ਕਿ ਜਿਹੜਾ ਇੰਟੈਲੈਕਟ ਹੈ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਔਰ ਜ਼ਾਹਰ ਹੈ ਕਿ ਸਾਡੇ ਪੰਜ ਪਿਆਰਿਆਂ ਦਾ ਕਾਨਸੈਪਟ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਹੈ। ਰਵਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਇੰਡੀਆ ਇਜ਼ ਐਕਚੁਅਲੀ ਹੈਲਪਿੰਗ ਅਸ ਬਾਈ देयर ਐਕਸ਼ਨਸ, ਮੋਰ ਦੇ ਸੁਪਰੈਸ ਮੋਰ ਸਿਕਸ ਵਿਲ ਸਪੋਰਟ ਫਰੀडम ਸਟਰਗਲ। ਬਿਲਕੁਲ ਠੀਕ, ਬਟ ਇਹਦੇ ਲਈ ਵੀ ਸਾਨੂੰ ਖਲੋਣਾ ਪਏਗਾ। ਬਹੁਤ ਵਾਰ ਜ਼ੁਲਮ ਦੇ ਥੱਲੇ ਲੋਕ ਦੱਬ ਵੀ ਜਾਂਦੇ ਨੇ, ਸੋ ਇਹ ਚੈਲੰਜ ਜਿਹੜਾ ਹੈ ਉਹ ਬਰਾਬਰ ਰਹਿਣਾ ਚਾਹੀਦਾ ਹੈ। ਦਲੇਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਭਾਈ ਗੁਰਮੀਤ ਸਿੰਘ ਬੱਬਾ ਔਰ ਥੱਲੇ ਬਲਵਿੰਦਰ ਸਿੰਘ ਔਰਾਂ ਦਾ ਮੈਂ ਮੈਸੇਜ ਪੜ੍ਹਨਾ ਚਾਹੁੰਦਾ। ਇਹ ਡਿਜ਼ਾਸਟਰ ਇਨ ਮੇਕਿੰਗ in Assam for 3 crore people, expenditure of government was about 1300 crore. It costed for people about 1 lakh crores in the last 5 years during an NRC, means about 30,000 per person. Now this way, if applied for all 130 crore Indians, government will have to bear 5 lakh crores for NPR, NRC excise, while every person, if spends rupees 30,000 per person, then total cost likely to be paid by all Indians shall be about 39 lakh crore. The net combined effect shall lead to a total destruction in every economic and other sectors। मेरा ख्याल है ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਦਾ ਘੋਗਾ ਚਿੱਤ ਹੋ ਜਾਣਾ, ਕਿਉਂਕਿ ਜਿਸ ਰਸਤੇ ਤੇ ਤੁਰੇ ਹੋਏ ਨੇ ਇਹ ਤਬਾਹੀ ਦਾ ਰਸਤਾ ਹੈ। ਔਰ ਮੈਂ ਹੁਣ YouTube ਮੈਸੇजेस ਤੇ ਆ ਜਾਣਾ। ਇੱਕ ਤਾਂ ਮੈਂ ਆਪਣੇ ਸਾਡੇ ਐਡਮਾਇਰਰ ਵੀ ਨੇ ਔਰ ਪਿਆਰੇ ਨੇ ਸ਼ਹਿਜ਼ਾਦ ਅਹਿਮਦ, ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਚਾਹੁੰਦਾ। ਉਹਨਾਂ ਨੇ ਇੰਨੇ ਕੁ ਖਾਲਿਸਤਾਨ ਜ਼ਿੰਦਾਬਾਦ ਦੇ ਮੈਸੇਜ ਲਿਖੇ ਨੇ ਵੀ ਥੱਲੇ ਤੱਕ ਕਾਲਮ ਭਰ ਜਾਂਦਾ ਹੈ। ਤੁਹਾਡੀ ਸਪਿਰਿਟ ਨੂੰ ਮੈਂ ਐਪਰੀਸ਼ੀਏਟ ਕਰਦਾ, ਪਰ ਮੇਰਾ ਖਿਆਲ ਹੈ ਵੀ ਜੇ ਤੁਸੀਂ ਇੱਕ ਵਾਰ ਦੋ ਵਾਰ ਲਿਖਦੇ ਹੋ ਤਾਂ ਉਨਾ ਹੀ ਬਿਹਤਰ ਹੈ, ਕਿਉਂਕਿ ਉਹਦੇ ਲਈ ਫਿਰ ਸਾਡੇ ਲਈ ਬਾਕੀਆਂ ਨੂੰ
ਪੜ੍ਹਨਾ ਵੀ ਸੌਖਾ ਹੋ ਜਾਂਦਾ, ਨਹੀਂ ਤਾਂ ਉਹਨੂੰ ਹੀ ਅਸੀਂ ਦੇਖਦੇ ਹਾਂ। ਔਰ ਇਸੇ ਤਰ੍ਹਾਂ ਸਦਾਮ ਹੁਸੈਨ, ਕਾਮਰਾਨ ਮਜੀਦ, ਨਾਦਰ ਅਲੀ UST ਦੀ ID ਤੋਂ, ਔਰ ਮਨਿੰਦਰ ਸਿੰਘ ਬੁੱਟਰ, ਸੈਫ ਸਨਾਨੀ, ਮਨਿੰਦਰ ਸਿੰਘ ਬੁੱਟਰ। ਵਾਹਿਗੁਰੂ ਜੀ, ਸਾਡੇ ਤਾਂ ਕੱਲ ਦਾ ਨਵਾਂ ਸਾਲ ਆ ਗਿਆ ਅੰਗਰੇਜ਼ਾਂ ਵਾਲਾ, ਉਹ ਪਹਿਲਾਂ ਹੀ ਕਰ ਚੁੱਕੇ ਨੇ। ਫਿਰ ਬਲਵਿੰਦਰ ਸਿੰਘ ਲਿਖਦੇ ਨੇ, ਸਰ ਜੀ ਯੋਗੀ ਕੁੱਤਾ ਤਾਂ ਹੁਣ ਸਿੱਧਾ ਹੀ ਭੌਂਕਣ ਲੱਗ ਪਿਆ ਕਿ ਜਿਹਨੇ ਪਾਕਿਸਤਾਨ ਜਾਣਾ ਜਾ ਸਕਦਾ, ਕਿਰਾਏ ਦਾ ਇੰਤਜ਼ਾਮ ਵੀ ਅਸੀਂ ਕਰ ਦਿਆਂਗੇ। ਇਹ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤੇ ਸ਼ਹਿਰ ਵੱਲ ਭੱਜਦਾ ਹੈ, ਉਹਦਾ ਹਾਲ ਇਹ ਹੈ। ਮੁਹੰਮਦ ਕੁਰੈਸ਼ੀ ਔਰ ਅਰਬ ਸੈਫ ਮਾਇਰੋਨ, ਹੈਲੋ ਮਾਈ ਡੀਅਰ ਡਾਕਟਰ ਅਮਰਜੀਤ ਸਿੰਘ ਜੀ, ਗੁੱਡ ਵਰਕ, ਬਹੁਤ ਸ਼ੁਕਰੀਆ। ਸੁਰਿੰਦਰ ਸਿੰਘ ਰਜ਼ਾ 'ਚ ਰਹਿਣ ਵਾਲੇ, ਵਾਹਿਗੁਰੂ ਜੀ ਮਿਹਰ ਕਰਨ ਜੀ। ਮਨਿੰਦਰ ਸਿੰਘ ਬੁੱਟਰ ਫਿਰ ਲਿਖਦੇ ਨੇ, ਆਪਣਾ ਤਾਂ ਨਵਾਂ ਸਾਲ ਅੱਗੇ ਹੋਣਾ ਹੈ, ਸਿੰਘਾਂ ਨੂੰ ਗੰਦਸਤਾਨ 'ਚ ਇਨਸਾਫ ਨਹੀਂ ਮਿਲਣਾ। ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਔਰ ਜ਼ਾਹਿਦ ਮਹਿਮੂਦ, ਸਾਜਦ ਅਲੀ, ਫਿਰ ਮੀਓ ਕੈਟ, ਜਿਹਨੇ ਡਾਕਟਰ ਸਾਹਿਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਤਾਂ ਰੱਬ ਦਾ ਨਾਂ, ਬਾਕੀ ਪਾਕਿਸਤਾਨ ਖਾਲਿਸਤਾਨ ਰਜ਼ਾ ਹੈ, ਇਹ ਵੀ ਰੱਬ ਦੀ ਰਹਿਮਤ ਦੇ ਨਾਲ ਜ਼ਿੰਦਾਬਾਦ। ਔਰ ਫਿਰ ਸ਼ਹਿਜ਼ਾਦ ਅਹਿਮਦ ਜੀ ਨੇ ਆਪਣਾ ਲੰਬਾ ਖਾਲਿਸਤਾਨ ਜ਼ਿੰਦਾਬਾਦ ਦੀ ਪੂਰੀ ਫਰਿਸ਼ਤ ਲਿਖੀ ਹੈ। ਔਰ ਸੁਰਿੰਦਰ ਸਿੰਘ ਕਹਿੰਦੇ ਨੇ, ਸਿੱਖੋ ਹੁਣ ਜਾਗੋ, ਹੁਣ ਤਾਂ ਜਾਗ ਵੀ ਜਾਓ, ਬਹੁਤ ਦੇਰ ਹੋ ਜਾਣੀ, ਨਹੀਂ ਤਾਂ ਬਹੁਤ ਮਾੜਾ ਟਾਈਮ ਆਉਣ ਵਾਲਾ ਤੁਹਾਡਾ। ਸਿੱਖੋ, ਜਾਗ ਜਾਓ, 2020 ਆ ਗਿਆ, ਹੁਣ ਤਾਂ ਜਾਗ ਜਾਓ, ਵਾਹਿਗੁਰੂ ਜੀ ਕਿਰਪਾ ਕਰਨ ਜੀ। ਅਸੀਂ ਬਿਲਕੁਲ ਸਹਿਮਤ ਹੈ। ਔਰ ਤਾਰਿਕ ਅਹਿਮਦ ਜੀ ਕਹਿੰਦੇ ਨੇ ਕਿ ਬ੍ਰਿਟਿਸ਼ ਅੰਪਾਇਰਸ ਇੰਡੀਆ ਇਜ਼ ਹੈਡਿੰਗ towards its final days and the issues should be discussed, that who is going to lead and how to use the Sikh power in coming days. ਤਾਰਿਕ ਅਹਿਮਦ ਜੀ ਵਕਤ ਤੋਂ ਪਹਿਲਾਂ ਦੀ ਸੋਚਦੇ ਨੇ। ਉਹ ਕਹਿੰਦੇ ਨੇ ਵੀ ਇਹ ਨਾ ਹੋਏ ਕਿ ਖਾਲਿਸਤਾਨ ਬੂਹੇ ਤੇ ਦਸਤਕ ਦੇ ਰਿਹਾ ਹੋਏ ਤੇ ਅਸੀਂ ਸੁੱਤੇ ਹੋਈਏ। ਇਸ ਲਈ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਆਪਣਾ ਸਾਰਾ ਬਣਾਓ ਕਿ ਕੀ ਕਰਨਾ ਹੈ। ਬਿਲਕੁਲ। ਔਰ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਦੂਸਰੇ ਸੈਗਮੈਂਟ ਤੇ ਭਾਈ ਗੁਰਮੀਤ ਸਿੰਘ ਬੱਬਰ ਜੀ ਸਾਂ ਲੱਗਦੇ ਨੇ, ਜਿਸ ਨੂੰ ਚਾਹ ਦੇ ਝੂਠੇ ਕੱਪ ਫੜਾਉਣੇ ਚਾਹੀਦੇ ਸੀ, ਉਸ ਨੂੰ ਦੇਸ਼ ਫੜਾ ਦਿੱਤਾ। ਬਿਲਕੁਲ ਠੀਕ ਹੈ। ਬੱਬਰ ਸਾਹਿਬ ਨੇ ਪਹਿਲਾਂ ਕਿਹਾ ਵੀ ਇੱਕ ਪਾਸੇ ਪ੍ਰਾਈਮ ਮਿਨਿਸਟਰ ਕੱਪ ਜਿੱਤ ਕੇ ਪ੍ਰਾਈਮ ਮਿਨਿਸਟਰ ਬਣ ਗਿਆ, ਦੂਜੇ ਪਾਸੇ ਕੱਪ ਧੋਂਦਾ ਬਣ ਗਿਆ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੇ ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਬੜੇ ਹੀ ਮਾਣ ਦੇ ਪਿਆਰ ਨਾਲ ਆਪਣੇ ਜੋ ਮੈਸੇਜ ਭੇਜਦੇ ਨੇ ਰਹਿਣਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।